ਬਿਸਮਿल्लाह-रहमान-रहीम ਤੇ अस्सलाम वालेकुम। 22 ਅਗਸਤ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਪਡੇਟ ਕਰਾਂਗੇ ਨਤਾਸ਼ਾ ਬੀਬੀ ਦੇ ਕੇਸ ਤੇ। ਚੇਤਾ ਕਰੋ ਕਿ ਕਰਾਚੀ ਦੇ ਵਿੱਚ ਇੱਕ ਖਾਤੂਨ ਨਤਾਸ਼ਾ ਨਾਮੀ ਖਾਤੂਨ ਨੇ 5 ਬੰਦੇ ਕੁਚਲ ਛੜੇ ਸਨ ਗੱਡੀ ਥੱਲੇ ਦੇ ਕੇ, ਤੇ ਮੁਬੈਨਾ ਤੌਰ ਤੇ ਆਖਿਆ ਜਾਂਦਾ ਹੈ ਕਿ ਉਹ ਡਰੰਕ ਸੀ, ਉਹਨੇ ਸ਼ਰਾਬ ਪੀਤੀ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ 5 ਬੰਦੇ ਜਿਹੜੇ ਨੇ ਉਹ ਥੱਲੇ ਦੇ ਛੜੇ। ਇੱਕ ਪਿਓ ਧੀ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸਨ ਔਰ ਬਿਲਕੁਲ ਕਾਨੂੰਨ ਦੇ ਮੁਤਾਬਕ ਆਪਣੇ ਪਾਸੇ ਤੇ ਜਾ ਰਹੇ ਸਨ। ਪਿੱਛੋਂ ਏਡੀ ਸਪੀਡ ਦੇ ਵਿੱਚ ਖਾਤੂਨ ਆਈ ਕਿ ਇੰਜ ਲੱਗਦਾ ਕਿ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਗੱਡੀ ਚਾੜ ਛੱਡੀ, ਔਰ ਉਹਦੇ ਕੋਲ ਪਾਕਿਸਤਾਨ ਦਾ ਲਾਇਸੈਂਸ ਵੀ ਨਹੀਂ ਹੈਗਾ। ਹੁਣ ਅਸੀਂ ਤੁਹਾਨੂੰ ਅਪਡੇਟ ਕਰਨਾ ਹੈ ਕਿ ਜੋ ਕੁਝ ਹੋਇਆ। ਪਹਿਲੇ ਵੀ 2 ਦਿਨ ਅਸੀਂ ਤੁਹਾਨੂੰ ਅਪਡੇਟ ਕੀਤਾ, ਪਰ ਇਹ ਸਟੋਰੀ ਇਹੋ ਜਿਹੀ ਹੈ ਕਿ ਇਹ ਇੱਕ ਲਾਰਜਰ ਸੋਸ਼ਲ ਔਰ ਲਾਰਜਰ ਪਬਲਿਕ ਬੈਨੀਫਿਟ ਦੀ ਸਟੋਰੀ ਹੈ ਜਾਂ ਪਬਲਿਕ ਅਵੇਅਰਨੈਸ ਦੀ ਸਟੋਰੀ ਹੈ। ਇਸ ਵਾਸਤੇ ਕੋਸ਼ਿਸ਼ ਕਰਾਂਗੇ ਕਿ ਇਸ ਸਟੋਰੀ ਨੂੰ ਅਸੀਂ ਤੁਹਾਡੇ ਸਾਹਮਣੇ ਬਾਰ-ਬਾਰ ਰੱਖੀਏ ਜਦੋਂ ਤੱਕ ਕਿ ਇਹਦਾ ਕੋਈ ਮੰਤਕੀ ਅੰਜਾਮ ਨਹੀਂ ਹੋ ਜਾਂਦਾ। ਮੰਤਕੀ ਅੰਜਾਮ ਕੀ ਹੋਣਾ ਹੈ ਉਹ ਤੁਹਾਨੂੰ ਵੀ ਕਾਫੀ ਸਾਰਾ ਪਤਾ ਲੱਗ ਹੀ ਚੁੱਕਿਆ ਹੈ ਤੇ ਮੈਨੂੰ ਵੀ ਪਤਾ ਹੈ। ਬਹਰਹਾਲ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਆਵਾਜ਼ ਚੁੱਕਣ ਦੀ ਕਿ ਕੁਝ ਨਾ ਕੁਝ ਇਨਸਾਫ ਇਹਨਾਂ 5 ਲੋਕਾਂ ਨੂੰ ਲੱਭ ਜਾਏ। ਹੁਣ ਦੀ ਜਿਹੜੀ ਸੂਰਤ ਹਾਲ ਹੈ ਜੀ ਉਹ ਇਹ ਬਣੀ ਹੈ ਕਿ ਪਹਿਲਾਂ ਤਾਂ ਤੁਹਾਨੂੰ ਇਹ ਦੱਸਿਆ ਸੀ ਕਿ ਪੁਲਿਸ ਜਿਹੜੀ ਹੈ ਉਹਨੇ ਇਹਨਾਂ ਨੂੰ ਅਦਾਲਤ ਹੀ ਪੇਸ਼ ਨਹੀਂ ਸੀ ਕੀਤਾ ਔਰ ਹਸਪਤਾਲ ਜਾ ਕੇ ਦਾਖਲ ਕਰਵਾ ਛੱਡਿਆ ਸੀ ਕਿ ਇਹਨਾਂ ਦੀ ਤਬੀਅਤ ਖਰਾਬ ਹੈ। ਸਭ ਤੋਂ ਵੱਡੀ ਡਿਵੈਲਪਮੈਂਟ ਤਾਂ ਇਹ ਆਈ ਹੈ ਕਿ ਜਿਹੜਾ ਉੱਥੇ ਦਾ ਸਾਈਕੈਟਰਿਕ ਵਾਰਡ ਸੀ ਉੱਥੇ ਇਹਨਾਂ ਨੇ ਝੂਠੇ ਸੱਚੇ ਕੋਈ ਮੁਬੈਨਾ ਤੌਰ ਤੇ ਪੇਪਰ ਜਮ੍ਹਾਂ ਕਰਵਾਏ ਜਾ ਕੇ, ਔਰ ਇਹ ਆਖਿਆ ਕਿ ਜੀ ਇਹ ਖਾਤੂਨ ਪਹਿਲਾਂ ਦੀ ਪਾਗਲ ਸੀ ਜਾਂ ਦਿਮਾਗੀ ਪ੍ਰੋਬਲਮ ਸਨ ਕੋਈ, ਜਾਂ ਦਿਮਾਗੀ ਤੌਰ ਤੇ ਸਟੇਬਲ ਨਹੀਂ ਸੀ ਹੈਗੀ, ਤੇ ਉਹਦੇ ਕੋਈ ਡਾਕੂਮੈਂਟ ਇੱਧਰੋਂ ਉੱਧਰੋਂ ਕਿਸੇ ਡਾਕਟਰ ਕੋਲੋਂ ਝੂਠੇ ਸੱਚੇ ਜ਼ਾਹਿਰ ਹੈ ਬਣਵਾ ਕੇ ਮੁਬੈਨਾ ਤੌਰ ਤੇ ਫਿਰ ਆਖਾਂਗਾ ਉਹ ਇਹਨਾਂ ਨੇ ਜਾ ਉਸ ਹਸਪਤਾਲ ਦੇ ਵਿੱਚ ਦਿੱਤੇ। ਹੁਣ ਇੱਕ ਲੈਟਰ ਸਰਕੂਲੇਟ ਹੋ ਰਿਹਾ, ਅਸੀਂ ਉਹਨੂੰ ਮੁਬੈਨਾ ਤੌਰ ਤੇ ਹੀ ਕਵਾਂਗੇ ਕਿਉਂਕਿ ਉਹ ਨਿਊ TV ਦੇ ਨਾਲ ਮਨਸੂਬ ਹੋ ਕੇ ਤੇ ਉਹ ਲੈਟਰ ਇਸ ਵੇਲੇ ਸੋਸ਼ਲ ਮੀਡੀਆ ਤੇ ਹੈ ਜਿਹੜਾ ਅਸੀਂ ਵੀ ਤੁਹਾਨੂੰ ਵਿਖਾ ਰਹੇ ਹਾਂ। ਉਹ ਜਿਹੜਾ ਲੈਟਰ ਸੋਸ਼ਲ ਮੀਡੀਆ ਦੇ ਉੱਤੇ ਆਇਆ ਉਹ ਇਹ ਦੱਸਣ ਡਿਆ ਕਿ ਚੁੰਨੀ ਲਾਲ, ਡਾਕਟਰ ਚੁੰਨੀ ਲਾਲ ਜਿਹੜਾ ਸਾਈਕੈਟਰਿਕ ਵਾਰਡ ਦੇ ਉੱਤੇ ਡਾਕਟਰ ਸਨ, ਮਾਹਿਰੇ ਨਫਸੀਆਤ ਜਾਂ ਜਿਹੜੇ ਦਿਮਾਗੀ ਅਮਰਾਜ਼ ਦੇ ਡਾਕਟਰ ਨੇ, ਉਹ ਉੱਥੇ ਸਨ। ਉਹਨਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਨਤਾਸ਼ਾ ਬੀਬੀ ਰਹੀ। ਉਹਨਾਂ ਇਸ ਖਤ ਦੇ ਵਿੱਚ, ਇਸ ਲੈਟਰ ਦੇ ਵਿੱਚ, ਇਸ ਡਿਸਚਾਰਜ ਸਲਿੱਪ ਦੇ ਵਿੱਚ, ਉਹਨਾਂ ਹਸਪਤਾਲ ਤੋਂ ਜਦੋਂ ਇਹਨਾਂ ਨੂੰ ਡਿਸਚਾਰਜ ਕੀਤਾ ਅਤੇ ਉਹਨਾਂ ਆਪਣੀ ਉਸ ਡਿਸਚਾਰਜ ਸਲਿੱਪ ਦੇ ਵਿੱਚ ਲਿਖਿਆ ਕਿ ਇਹਨਾਂ ਦੇ ਘਰ ਵਾਲਿਆਂ ਨੇ ਦੱਸਿਆ ਕਿ ਇਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਹੈਗਾ ਜਾਂ ਦਿਮਾਗੀ ਮਸਲਾ ਹੈ ਕੋਈ, ਔਰ ਇਹ ਆਪਣੀ ਜ਼ਿੰਦਗੀ ਆਪ ਲੈ ਸਕਦੇ ਨੇ ਜਾਂ ਆਪਣੇ ਆਪ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਨੇ। ਇਸ ਲਈ ਇਹਨਾਂ ਨੂੰ ਸਾਈਕੈਟਰਿਕ ਵਾਰਡ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ। ਇਹਨਾਂ ਨੂੰ ਸਾਈਕੈਟਰਿਕ ਵਾਰਡ ਦੇ ਵਿੱਚ ਰੱਖਿਆ ਗਿਆ। ਅਸੀਂ ਇਹਨਾਂ ਨੂੰ ਅਬਜ਼ਰਵ ਕੀਤਾ ਬੜਾ ਕੀਨਲੀ ਔਰ ਕਲੋਜ਼ਲੀ, ਔਰ ਅਬਜ਼ਰਵ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਐਸਾ ਕੋਈ ਮਸਲਾ ਨਹੀਂ ਹੈਗਾ। ਮਤਲਬ ਇਹਨਾਂ ਨੂੰ ਐਸਾ ਕੋਈ ਖਤਰਾ ਮੌਜੂਦ ਨਹੀਂ ਕਿ ਆਪਣੇ ਆਪ ਨੂੰ ਆਪ ਨੁਕਸਾਨ ਪਹੁੰਚਾਉਣ। ਦੂਜੇ ਲਫ਼ਜ਼ਾਂ 'ਚ ਡਾਕਟਰ ਸਾਹਿਬ ਨੇ ਇਹ ਆਖਿਆ ਕਿ ਕੋਈ ਦਿਮਾਗੀ ਮਸਲਾ ਇਸ ਵੇਲੇ ਨਹੀਂ ਹੈਗਾ। ਉਹਨਾਂ ਨੇ ਹਸਪਤਾਲ ਤੋਂ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ। ਬੀਬੀ ਨੂੰ ਹੁਣ ਭੇਜ ਦਿੱਤਾ ਜੇਲੇ। ਮਤਲਬ ਬੀਬੀ ਅਜੇ ਤੱਕ ਤੁਹਾਡੇ ਸਾਹਮਣੇ ਨਹੀਂ ਆਈ, ਕੋਈ ਤਸਵੀਰ ਨਹੀਂ ਬਣੀ, ਅਦਾਲਤ ਉਹਦੀ ਹਾਜ਼ਰੀ ਨਹੀਂ ਹੋਈ। ਉਹ ਵੈਸੇ ਜੁਡੀਸ਼ਲ ਹੋ ਗਈ ਹੈ ਮੇਰਾ ਖਿਆਲ, ਹੁਣ ਉਹ ਜੇਲ੍ਹ ਚਲੀ ਗਈ ਹੈ ਬੀਬੀ। ਵੇਖਾਂਗੇ ਕੀ ਬਣਦਾ ਅੱਗੇ। ਬਹਰਹਾਲ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਹੁਣ ਤੱਕ ਜਿਹੜੀ ਕਾਵਿਸ਼ ਹੈ ਉਹ ਉਹਨੂੰ ਮੁਕੰਮਲ ਤੌਰ ਤੇ ਕਮਲਾ, ਪਾਗਲ, ਝੱਲੀ, ਕੋਈ ਦਿਮਾਗੀ ਮਸਲਾ ਇਹ ਸਾਬਤ ਕਰਨ ਦੀ ਗੱਲ ਹੈ ਤਾਂ ਕਿ ਉਹ ਕਿਸੇ ਪਾਸੇ ਲੱਗੇ ਕੰਮ, ਔਰ ਇਸੇ ਚੱਕਰ ਦੇ ਵਿੱਚ ਅਸੀਂ ਪਾਗਲ ਬਣਾ ਕੇ ਹੀ ਇਹ 5 ਬੰਦਿਆਂ 'ਤੇ ਜਿਹੜੀ ਗੱਡੀ ਚਾੜੀ ਹੈ ਉਹਦੇ ਤੋਂ ਇਹਨਾਂ ਨੂੰ ਬਚਾ ਕੇ ਲੈ ਜਾਈਏ। ਉਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਗੱਲ ਕੀਤੀ ਉਹਨਾਂ 'ਤੇ ਗੱਲ ਹੀ ਪਾਰ ਲਾ ਕੇ ਰੱਖ ਦਿੱਤੀ। ਬਲਕਿ ਠੀਕ ਗੱਲ ਕੀਤੀ, ਮੈਂ ਤਾਂ ਆਖਾਂਗਾ ਜਿਹੋ ਜਿਹੀਆਂ ਜੁੱਤੀਆਂ ਦੇ ਅਸੀਂ ਕਾਬਲ ਹੈ ਉਹਨਾਂ ਨੇ ਉਹੋ ਜਿਹੀਆਂ ਜੁੱਤੀਆਂ ਮਾਰੀਆਂ ਮਾਜ਼ਰਤ ਦੇ ਨਾਲ। ਪਾਕਿਸਤਾਨ ਦੀ ਰਿਆਸਤ ਨੇ ਆਮ ਆਦਮੀ ਨੂੰ ਜਿੱਥੋਂ ਤੱਕ ਅਪੜਾ ਦਿੱਤਾ ਹੈ, ਔਰ ਪਾਕਿਸਤਾਨ ਦੀ ਰਿਆਸਤ ਨੇ ਜਿਹੜਾ ਹੱਕ ਅਲੀਟ ਨੂੰ ਦੇ ਦਿੱਤਾ ਹੈ, ਅਮੀਰ ਆਦਮੀ ਨੂੰ ਉੱਥੇ ਜਿਹੜੀ ਅਸ਼ਰਾਫੀਆ ਉਹਨਾਂ ਨੂੰ ਦੇ ਦਿੱਤਾ ਹੈ ਕਿ ਉਹ ਕੀੜੇ ਮਕੌੜੇ ਸਮਝਣ ਜਿਹੜੇ ਆਮ ਲੋਕ ਨੇ। ਉਹ ਵਕੀਲ ਸਾਹਿਬ ਨੇ ਉਹ ਗੱਲਾਂ ਕੀਤੀਆਂ ਨੇ, ਮਤਲਬ ਪਿਉਂ ਕੇ ਛਿੱਤਰ ਉਹਨਾਂ ਨੇ ਪੂਰੇ ਮੁਲਕ ਦੀ ਆਵਾਮ ਦੇ ਸਿਰਾਂ 'ਚ ਮਾਰੇ ਨੇ। ਇਹ ਵਕੀਲ ਸਾਹਿਬ ਦੀ ਤੁਹਾਨੂੰ ਗੱਲ ਸੁਣਾਉਣਾ, ਉਹਨਾਂ ਪਹਿਲਾਂ ਹੀ ਕੀਮਤ ਲਾ ਛੱਡੀ ਹੈ। ਉਹਨਾਂ ਕਿਹਾ ਬੰਦਾ ਕਤਲ ਹੋ ਗਿਆ ਅਤੇ ਕੀ ਹੋਇਆ? ਉਹਨਾਂ ਕਿਹਾ ਜੀ 68 ਲੱਖ ਰੁਪਈਆ ਫੀ ਬੰਦੇ ਦੀ ਦੀਅਤ ਬਣਦੀ ਹੈ। 68 ਲੱਖ ਰੁਪਈਆ ਫੀ ਬੰਦੇ ਦੀ ਕੀਮਤ ਬਣਦੀ ਹੈ, ਦੀਅਤ ਬਣਦੀ ਹੈ।
ਔਰ ਉਹ ਅਸੀਂ ਜਮ੍ਹਾਂ ਕਰਾਉਣ ਨੂੰ ਤਿਆਰ ਹੈ। ਤੇ ਰੌਲਾ ਕਾਹਦਾ ਜੀ? ਉਹਨਾਂ ਕਿਹਾ ਸਾਡੇ ਕੋਲ ਰੁਪਈਏ ਨੇ, 5 ਹੋਰ ਮਾਰ ਦਿੰਦੇ ਉਹਦੇ ਵੀ ਪੈਸੇ ਆਏ ਨੇ। ਮੇਰਾ ਤਾਂ ਖਿਆਲ ਹੈ ਇਸ ਟੱਬਰ ਦੇ ਕੋਲੋਂ ਪਤਾ ਹੀ ਕਰਾ ਲਓ ਵੀ ਕਿੰਨੇ ਕੁ ਪੈਸੇ ਨੇ, ਤੇ ਉਹਨੇ ਕੁ ਗਰੀਬ ਇਹਨਾਂ ਕੋਲੋਂ ਆਪੇ ਹੀ ਮਰਵਾ ਲਓ ਅੱਗੇ ਗੱਡੀਆਂ 'ਤੇ ਦੇ ਕੇ। ਮੇਰਾ ਮਤਲਬ ਉਹਨਾਂ ਕੋਲ ਰੁਪਈਏ ਨੇ, ਉਹ ਤਾਂ ਐਡਵਾਂਸ ਹੀ ਮਾਰ ਸਕਦੇ ਨੇ। ਅਸੀਂ ਫਿਲਮ 'ਚ ਵੇਖਿਆ ਸੀ ਇੱਕ ਹਿੰਦੁਸਤਾਨ ਦੀ ਵਿੱਚ ਕਿ ਉਹ ਕਿਸੇ ਬੰਦੇ ਨੂੰ ਚਪੇੜ ਮਾਰੀ ਸੀ ਅਤੇ ਉਹਨੇ ਪੈਸੇ ਮੰਗੇ ਸੀ, ਅਤੇ ਉਹ ਮੈਨੂੰ ਹੁਣ ਚੇਤਾ ਨਹੀਂ ਕਿੰਨੇ ਮਾਰੀ ਸੀ, ਹੀਰੋ ਕਿਹੜਾ ਸੀ, ਉਹਨੇ ਕੋਈ 5-7 ਚਪੇੜਾਂ ਮਾਰੀਆਂ ਅਤੇ ਜੇਬ 'ਚੋਂ ਪੈਸੇ ਕੱਢ ਕੇ ਦੇ ਦਿੱਤੇ ਵੀ ਆਹ ਲੈ ਵੀ ਫੀ ਚਪੇੜ ਤੂੰ ਇੰਨੇ ਪੈਸੇ ਮੰਗੇ ਸਨ ਅਤੇ ਇਹ ਲੈ ਲਾ ਸਾਰੇ। ਉਹ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਹੀ ਕੰਮ ਹੈ ਇੱਥੇ ਵੀ, ਕਿ ਇਹ ਟੱਬਰ ਜਿਹੜਾ ਇਹ ਤਾਂ ਏਡਾ ਹੀ ਬੇਸ਼ਰਮ ਹੋ ਗਿਆ ਹੈ ਵਕੀਲ ਸਾਹਿਬ ਜਿਹੜੇ ਨੇ ਮਾਜ਼ਰਤ ਦੇ ਨਾਲ, ਕਿ ਉਹਨਾਂ ਅਦਾਲਤ ਦੇ ਵਿੱਚ ਕਿਹਾ ਵੀ 68 ਲੱਖ ਦਈਅਤ ਬਣਦੀ ਹੈ, ਅਸੀਂ ਅਦਾਲਤ ਨੂੰ ਇਹ ਪੈਸੇ ਦੇਣ ਨੂੰ ਤਿਆਰ ਹੈ, ਅਤੇ ਮੇਰੀ ਮੌਕਲ ਨੂੰ ਜਿਹੜਾ ਛੱਡਿਆ ਜਾਂ ਭਾਵੇਂ ਕਮਲਾ ਸਮਝ ਕੇ ਪਾਗਲ ਸਮਝ ਕੇ ਛੱਡ ਦਿਓ ਅਤੇ ਭਾਵੇਂ ਪੈਸੇ ਲੈ ਕੇ ਛੱਡ ਦਿਓ। ਇਹ ਜ਼ਰਾ ਸੁਣੋ ਵਕੀਲ ਸਾਹਿਬ ਕਹਿੰਦੇ ਕੀ ਨੇ। जो बेल के लिए रकम रिक्वायर्ड है वो 68,50,000 रुपए पर एक शख्स की दियत है। हम अदालत को कवर देने के लिए, श्योरिटी देने के लिए वो श्योरिटी अदालत में जमा कराने के लिए तैयार हैं। खातून को पेश इसलिए नहीं किया कि वो जिन्ना हॉस्पिटल साइकेट्रिक वार्ड में एडमिट है। उसके पास यूके ड्राइविंग लाइसेंस है विच इज़ अ वैलिड लाइसेंस। आज ਸੁਣ ਲਿਆ ਜੇ। ਮੇਰਾ ਖਿਆਲ ਇਹਦੇ 'ਤੇ ਕੋਈ ਤਜਜ਼ੀਆ ਕਰਨ ਦੀ ਗੱਲ ਤਾਂ ਰਹਿ ਨਹੀਂ ਗਈ। ਇੱਕ ਦੋ ਗੱਲਾਂ ਇਹਦੇ 'ਚ ਬੜੀਆਂ ਖਾਸ ਨੇ। ਉਹਨਾਂ ਆਖਿਆ ਜੀ ਇਹਨਾਂ ਦੇ ਕੋਲ ਜਿਹੜਾ ਬਰਤਾਨੀਆ ਦਾ ਲਾਇਸੈਂਸ ਹੈ। ਹੁਣ ਇੱਕ ਗੱਲ ਜ਼ਿਹਨ 'ਚ ਰੱਖੋ, ਬਰਤਾਨੀਆ ਦਾ ਜਾਂ ਅਮਰੀਕਾ ਦਾ ਲਾਇਸੈਂਸ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜੇ ਮੁਲਕ 'ਚ ਗੱਡੀ ਚਲਾ ਸਕਦੇ ਹੋ। ਮਸਲਨ ਬਰਤਾਨੀਆ ਦਾ ਲਾਇਸੈਂਸ ਲੈ ਕੇ ਤੁਸੀਂ ਅਮਰੀਕਾ 'ਚ ਗੱਡੀ ਨਹੀਂ ਚਲਾ ਸਕਦੇ, ਅਮਰੀਕਾ ਦਾ ਲਾਇਸੈਂਸ ਲੈ ਕੇ ਤੁਸੀਂ ਬਰਤਾਨੀਆ 'ਚ ਜਾ ਕੇ ਗੱਡੀ ਨਹੀਂ ਚਲਾ ਸਕਦੇ। ਅਗਰ ਤੁਹਾਡੇ ਕੋਲ ਬਰਤਾਨੀਆ ਦਾ, ਅਮਰੀਕਾ ਦਾ, ਕਿਸੇ ਮੁਲਕ ਦਾ ਵੀ ਲਾਇਸੈਂਸ ਹੈ ਅਤੇ ਜਿੱਥੇ ਜਾ ਕੇ ਤੁਸੀਂ ਗੱਡੀ ਚਲਾਉਣੀ ਹੈ ਉੱਥੇ ਉਹ ਲਾਇਸੈਂਸ ਜਮ੍ਹਾਂ ਕਰਾਓ, ਨਵੇਂ ਸਿਰੇ ਡਰਾਈਵਿੰਗ ਟੈਸਟ ਦਿਓ ਜਾਂ ਨਵੇਂ ਸਿਰੇ ਉੱਥੋਂ ਦੀ ਗਵਰਨਮੈਂਟ ਦੇ ਕੋਲੋਂ ਲਾਇਸੈਂਸ ਲੈਣਾ ਪੈਂਦਾ ਹੈ। ਪੂਰੀ ਦੁਨੀਆ ਦਾ ਮਸੱਦਕਾ ਅਸੂਲ ਹੈ, ਅਸੀਂ ਸਾਰੀ ਉਮਰ ਟਰੈਵਲ ਕੀਤਾ, ਇਹੀ ਅਸੂਲ ਹੈ। ਹਾਂ, ਸ਼ਾਰਟ ਟਰਮ ਵਾਸਤੇ ਤੁਸੀਂ ਅਗਰ ਕਿਸੇ ਮੁਲਕ ਜਾਣਾ ਹੈ ਤਾਂ ਫਿਰ ਇੰਟਰਨੈਸ਼ਨਲ ਪਰਮਿਟ ਮਿਲਦਾ ਹੈ। ਹਾਂਜੀ, ਇਹ ਜਨੀਵਾ ਦਾ ਇੱਕ, ਜਨੀਵਾ ਦੇ ਜਿਹੜੇ ਸਿਗਨੇਟਰੀ ਨੇ ਪੂਰੀ ਦੁਨੀਆ ਦੇ ਵਿੱਚ, ਮੈਨੂੰ ਹੁਣ ਸਾਲ ਭੁੱਲ ਗਿਆ ਜਿਸ ਸਾਲ ਦੀ ਇਹ ਰੈਜ਼ੋਲੂਸ਼ਨ ਹੈ, ਉਸ ਰੈਜ਼ੋਲੂਸ਼ਨ ਦੇ ਜਿਹੜੇ ਜਿਹੜੇ ਮੁਲਕ ਸਿਗਨੇਟਰੀ ਨੇ ਉਹ ਇੱਕ ਦੂਜੇ ਦੇ ਇੰਟਰਨੈਸ਼ਨਲ ਪਰਮਿਟ ਨੂੰ, ਡਰਾਈਵਰਜ਼ ਲਾਇਸੈਂਸ ਨੂੰ ਨਹੀਂ, ਅਸੀਂ ਪਾਕਿਸਤਾਨ ਦੇ ਵਿੱਚ ਡਰਾਈਵਿੰਗ ਲਾਇਸੈਂਸ ਕਹਿੰਦੇ, ਅਮਰੀਕਾ 'ਚ ਇਹਨੂੰ ਡਰਾਈਵਰਜ਼ ਲਾਇਸੈਂਸ ਕਿਹਾ ਜਾਂਦਾ ਹੈ। ਅਤੇ ਇਹ ਜਿਹੜਾ ਡਰਾਈਵਰਜ਼ ਲਾਇਸੈਂਸ ਹੁੰਦਾ ਇਹ ਨਹੀਂ ਬਲਕਿ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਜਿਹੜਾ ਹੁੰਦਾ ਖਸੂਸੀ ਤੌਰ 'ਤੇ ਬਣਵਾਉਣਾ ਪੈਂਦਾ। ਪਾਕਿਸਤਾਨ 'ਚ ਵੀ ਬਣਦਾ, ਬਾਹਰ ਵੀ ਬਣਦਾ। ਉਹ ਦੂਜੇ ਮੁਲਕ ਦੇ ਵਿੱਚ ਰੈਸੀਪ੍ਰੋਕੇਟ ਹੁੰਦਾ, ਉੱਥੇ ਤੁਸੀਂ ਸ਼ਾਰਟ ਟਰਮ ਵਾਸਤੇ, ਥੋੜ੍ਹੇ ਚਿਰ ਵਾਸਤੇ ਡਰਾਈਵਿੰਗ ਕਰ ਸਕਦੇ ਹੋ। ਇਸ ਗੱਲ ਤੋਂ ਇਹ ਪਤਾ ਲੱਗਾ ਕਿ ਬੀਬੀ ਕੋਲ ਪਾਕਿਸਤਾਨ ਦਾ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ ਹੈਗਾ। ਉਹਨਾਂ ਨੇ ਆਖਿਆ, ਵਕੀਲ ਸਾਹਿਬ ਨੇ, ਵੀ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਜਦੋਂ ਕਾਕੀ ਲੈ ਕੇ ਨਿਕਲ ਗਈ ਗੱਡੀ ਅਤੇ ਉਹਨੇ 5 ਬੰਦੇ ਥੱਲੇ ਦੇ ਛੱਡੇ। ਹੁਣ ਸਿਰਫ ਮੈਂ ਤੁਹਾਨੂੰ ਇਹ ਦੱਸਣਾ ਵੀ ਸਾਡੇ ਉੱਥੇ ਜਿਹੜੇ ਭਾਈ ਨੇ, ਫੌਜੀ ਭਾਈ ਉੱਥੇ ਰੇਂਜਰ ਵਾਲੇ ਸਨ, ਉਹਨਾਂ ਤੋਂ ਲੈ ਕੇ ਅਤੇ ਪੁਲਿਸ ਤੋਂ ਲੈ ਕੇ ਅਤੇ ਡਾਕਟਰਾਂ ਤੋਂ ਲੈ ਕੇ, ਸਵਾਏ ਚੁੰਨੀ ਲਾਲ ਸਾਹਿਬ ਜਿਹੜੇ ਖਲੋ ਗਏ ਨੇ, ਅਤੇ ਸ਼ਾਇਦ ਮਾਈਨੋਰਿਟੀ 'ਚੋਂ ਨੇ, ਇਸ ਲਈ ਉਹਨਾਂ ਨੇ ਖਲੋ ਕੇ ਆਖਿਆ ਵੀ ਮੈਂ ਨਹੀਂ ਵਿਕਣਾ। ਬਾਕੀ ਤਾਂ ਸਾਰਾ ਕੁਝ ਵਿਕ ਗਿਆ ਹੁਣ ਤੱਕ। ਹੁਣ ਤੁਹਾਨੂੰ ਇਹ ਤਾਂ ਨਹੀਂ ਦੱਸ ਸਕਦੇ ਕੌਣ ਕੌਣ ਵਿਕਿਆ ਅਤੇ ਕਿੰਨੇ ਕਿੰਨੇ 'ਚ ਵਿਕਿਆ, ਜ਼ਾਹਿਰ ਹੈ ਸਾਨੂੰ ਦੱਸ ਕੇ ਅਤੇ ਪੈਸੇ ਨਹੀਂ ਗਿਣ ਕੇ ਦਿੰਦੇ, ਲੇਕਿਨ ਜੋ ਕੁਛ ਕੀਤਾ ਜਾ ਰਿਹਾ। ਅਤੇ ਇਹ ਵੀਡੀਓ ਵੀ ਇੱਕ ਤੁਹਾਨੂੰ ਵਿਖਾਣੇ, ਜਿਸ ਵੇਲੇ ਐਕਸੀਡੈਂਟ ਹੋਇਆ ਉਸ ਵੇਲੇ ਇਹ ਬੀਬੀ ਦੀ ਕੋਈ ਸਹੇਲੀ ਆਈ ਹੈ ਅਤੇ ਉਹਨੇ ਉਹਨੂੰ ਜੱਫੀ ਲਾਈ ਹੈ। ਜ਼ਰਾ ਚੈੱਕ ਕਰੋ, ਜਿੰਨੇ ਬੰਦੇ ਮਾਰੇ ਨੇ 5, ਉਹ ਤਸੱਲੀ ਦੇਣ ਡਈ ਉਹਨੂੰ। ਉਹਦਾ ਹੱਥ ਵੇਖੋ, ਰੁਕਣ ਨਹੀਂ ਡਿਆ, ਮਸ਼ੀਨ ਤਰ੍ਹਾਂ ਚੱਲਣ ਡਿਆ ਉਹਦਾ ਹੱਥ, ਔਰ ਮੇਰਾ ਖਿਆਲ ਕੋਈ ਪੂਰੇ 3 ਮਿੰਟ ਉਹਨੂੰ ਥਾਪੀਆਂ ਦਿੰਦੀ ਰਹੀ ਹੈ। ਪਤਾ ਨਹੀਂ ਇਹਨੇ ਗੋਲ ਕੀਤਾ ਵਰਲਡ ਕੱਪ ਦੇ ਵਿੱਚ ਜਿਹੜਾ ਉਹਨੂੰ ਥਾਪੀਆਂ ਦੇਣ ਡਈ ਹੈ ਜਾਂ ਤਸੱਲੀਆਂ ਦੇਣ ਡਈ ਹੈ। ਮਤਲਬ ਚਲੋ ਉਹ ਬੰਦੀ ਆ ਕੇ ਜਿਹਨੇ ਐਕਸੀਡੈਂਟ ਕੀਤਾ ਉਹਨੂੰ ਤਸੱਲੀ ਦੇਵੇ ਵੀ ਚੱਲ ਕੋਈ ਨਹੀਂ, ਮੈਂ ਆ ਗਈ, ਤੂੰ ਬਚ ਜਾਏਂਗੀ, ਤਾਂ ਸਮਝ ਆਉਂਦੀ ਹੈ। ਉਹ ਜਿਹੜੀ ਆਈ ਹੈ ਬਾਹਰੋਂ, ਉਹਨੂੰ ਐਕਸੀਡੈਂਟ ਕਰਨ ਵਾਲੀ ਬੀਬੀ ਜਿਹੜੀ ਉਹ ਤਸੱਲੀਆਂ ਦੇਣ ਡਈ। ਇਹਨਾਂ ਦੀ ਦਿਮਾਗੀ ਹਾਲਤ ਐਲੀਟ ਦੀ ਜਿਹੜੀ ਹੈ ਉਹ ਚੈੱਕ ਕਰੋ ਕਿੱਥੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 68 ਲੱਖ ਇੱਕ ਦੀ ਕੀਮਤ ਹੈ। ਚਲੋ ਇਹ ਵੀ ਮਿਹਰਬਾਨੀ ਹੈ ਕਿਤੇ 68 ਰੁਪਈਏ ਨਹੀਂ ਪਾਕਿਸਤਾਨੀਆਂ ਦੀ ਕੀਮਤ ਲਾਈ, ਵਕੀਲ ਸਾਹਿਬ ਨੇ 68 ਲੱਖ ਲਾ ਦਿੱਤੀ। ਇਹ ਹਾਲਤ ਜੇ ਪਾਕਿਸਤਾਨ ਦੇ ਵਿੱਚ ਰੂਲ ਆਫ ਲਾਅ ਦੀ, ਸਾਡੇ ਤੋਂ ਵੱਡੀ ਝੂਠੀ ਆਵਾਮ ਕੋਈ ਨਹੀਂ ਔਰ ਸਾਡੇ ਤੋਂ ਵੱਡੀ ਝੂਠੀ ਨੇਸ਼ਨ ਕੋਈ ਨਹੀਂ। ਗੱਲਾਂ ਸੁਣੋ ਅਤੇ ਅਸੀਂ ਕਲਾਬੇ ਮਿਲਾਉਂਦੇ ਹਾਂ ਕਿ ਅਸੀਂ ਜਨਾਬ ਫਲਸਤੀਨ ਨੂੰ ਇਨਸਾਫ ਲੈ ਕੇ ਦੇਣਾ, ਅਤੇ ਪਤਾ ਨਹੀਂ ਕਿਹਨੂੰ, ਅਤੇ ਅਸੀਂ ਨੰਬਰ 1 ਹੈ, ਅਤੇ ਅਸੀਂ ਇਹ ਹਾਂ, ਅਤੇ ਅਸੀਂ ਉਹ ਹੈ, ਅਤੇ ਅਸੀਂ ਜ਼ਿੰਦਾ ਕੌਮ ਹੈ, ਅਤੇ ਅਸੀਂ ਇਹ ਕਰਨਾ ਅਤੇ ਉਹ ਕਰਨਾ। ਔਕਾਤ ਸਾਡੀ ਇਹ ਹੈ ਕਿ ਉੱਥੇ ਚੇਤਾ ਕਰੋ, ਬਲੋਚਿਸਤਾਨ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਗੱਡੀ ਥੱਲੇ ਇੱਕ ਬੰਦੇ ਨੇ ਦੇ ਦਿੱਤਾ ਸੀ। ਜਿੱਥੇ ਕਿਸੇ ਮਾੜੇ ਨੂੰ ਕੋਈ ਮਾਰਦਾ ਹੈ ਉਹਦਾ ਮੁੱਲ ਨਹੀਂ ਪੈਂਦਾ, ਮੁੱਲ ਇਹ ਹੀ ਪੈਂਦਾ ਚੰਦ ਲੱਖ ਰੁਪਈਆ ਮੁੱਲ ਪਾ ਕੇ। ਹੁਣ ਦੇਖੋ, ਮੈਂ ਤਾਂ ਤੁਹਾਨੂੰ, ਮੇਰੇ ਕੋਲ ਗਲਤੀ ਹੋ ਗਈ, ਮੈਂ ਤੁਹਾਡੇ ਕੋਲ ਮਾफ़ੀ ਮੰਗ ਲੈਣਾ। ਕੱਲ੍ਹ ਹੀ ਮੇਰੇ ਕੋਲ ਗਲਤੀ ਹੋਈ ਸੀ, ਮੈਂ ਆਖਿਆ ਸੀ ਇਸ ਟੱਬਰ ਨੂੰ ਹੋ ਸਕਦਾ ਇਹ 15, 20, 30 ਕਰੋੜ ਰੁਪਈਏ ਦੇ ਵਿੱਚ ਇਹ ਐਕਸੀਡੈਂਟ ਪਵੇ। ਇਹ ਤਾਂ ਕੰਮ ਲੱਗ ਗਈ ਛੁੱਟਦਾ ਨਜ਼ਰ ਆਉਣ ਡਿਆ। 68 ਲੱਖ ਰੁਪਈਆ ਉਹਨਾਂ 70 ਲੱਖ ਰੁਪਈਆ ਇੱਕ ਬੰਦੇ ਦਾ ਲਾਇਆ, ਅਤੇ ਇਹ ਤਾਂ 3.5 ਕਰੋੜ ਦੇ ਵਿੱਚ 5 ਬੰਦੇ ਜਿਹੜੇ ਉਹ ਪੂਰੇ ਹੋ ਜਾਣੇ ਨੇ। ਮੇਰੇ ਖਿਆਲ ਫੌਤ ਵੀ ਸਾਰੇ 5 ਨਹੀਂ ਹੋਏ, ਫੌਤ ਵੀ
ਮੇਰੇ ਖਿਆਲ 2 ਜਾਂ 3 ਹੋਏ ਨੇ, ਤੇ ਬਾ ਉਹ ਤਾਂ ਬੜਾ ਸਸਤੇ 'ਚ ਛੁੱਟ ਗਏ, ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ 5-5 ਲੱਖ ਰੁਪਈਆ ਆਫਰ ਕਰ ਦੇਣਗੇ ਉਹ। ਤੇ ਇਹ ਤਾਂ ਕੰਮ ਜਨਾਬ ਟੋਟਲੀ ਇਹਨਾਂ ਦਾ 4-5 ਕਰੋੜ ਦੇ ਵਿੱਚ ਹੋ ਗਿਆ। ਇਹ ਤਾਂ ਫਿਰ ਕਾਕੀ ਫਿਰ ਹੋਰ ਵੀ ਇਹੋ ਜਿਹੇ ਕੰਮ ਕਰੇਗੀ। ਲਾਨਤ ਹੈ ਬਈ ਇਹੋ ਜਿਹੇ ਨਿਜ਼ਾਮ, ਤੇ ਮੈਂ ਮਾਜ਼ਰਤ ਦੇ ਨਾਲ ਇਹੀ ਕਹਾਂਗਾ, ਤੁਹਾਡੇ ਸਾਰਿਆਂ ਕੋਲ ਮਾਫੀ ਮੰਗਦਾ ਮੈਂ। ਤੁਹਾਨੂੰ ਗੁੱਸਾ ਤਾਂ ਬੜਾ ਆਉਣਾ ਵੀ ਤੁਸੀਂ ਵੀ ਸਾਰੇ ਨੰਬਰ 1 ਨੇਸ਼ਨ 'ਚੋਂ, ਤੇ ਤੁਹਾਡਾ ਦਿਲ ਤਾਂ ਨਹੀਂ ਕਰਨਾ ਵੀ ਮੈਂ ਇਹੋ ਜਿਹੀ ਕਹਾਂ, ਲੇਕਿਨ ਇਸ ਇਨਸਾਫ ਦੇ ਨਿਜ਼ਾਮ 'ਤੇ ਲਾਨਤ ਹੈ ਜਿੱਥੇ ਜਿਹੜੀ ਅਸ਼ਰਾਫੀਆ ਹੈ ਉਹ ਇਹੋ ਜਿਹੇ ਕੰਮ ਕਰੇ ਕਿ ਉਹ ਬੰਦਿਆਂ ਨੂੰ ਥੱਲੇ ਦੇ ਕੇ ਉਹਨਾਂ ਨੂੰ, ਚਲੋ ਹੋਰ ਕੁਝ ਨਹੀਂ, ਇਹ ਤਾਂ ਸਾਨੂੰ ਵੀ ਪਤਾ ਵੀ ਇਸ ਕਾਕੀ ਨੂੰ ਉਹਨਾਂ ਛਡਵਾਉਣਾ ਹੈ, ਪਰ ਯਾਰ 4 ਦਿਨ ਕੱਢ ਲਓ, ਕੋਈ 10 ਦਿਨ ਹੀ ਇਹਨੂੰ ਜੇਲ੍ਹ 'ਚ ਰਹਿਣ ਦਿਓ, ਕਿਹੜਾ ਇਹ ਕਿਤੇ ਮਰਤ ਨਹੀਂ ਚੱਲੀ ਉੱਥੇ ਜੇਲ੍ਹ ਦੇ ਵਿੱਚ। ਕੋਈ 4 ਦਿਨ ਤੋਂ ਬਾਅਦ ਇਹੋ ਜਿਹੀ ਬਕਵਾਸ ਕਰ ਲਓ, ਜਾ ਕੇ ਉਹਨਾਂ ਦੇ ਘਰਾਂ ਵਾਲਿਆਂ ਨਾਲ ਮਿਲ ਕੇ ਕੋਈ ਮਾਫੀ ਮੰਗ ਕੇ, ਕੋਈ ਹੋਰ ਮਿੱਟੀ ਘੱਟਾ ਸਾਡੀਆਂ ਅੱਖਾਂ 'ਚ ਪਾਓ, ਤਾਂ ਕਿ ਉਹਨਾਂ ਵੇਖਿਓ ਹਜੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਨੂੰ ਦਫਨ ਨਹੀਂ ਕੀਤਾ ਹੋਣਾ ਉਹਨਾਂ ਦੇ ਘਰ ਵਾਲਿਆਂ ਨੇ। ਤੇ ਵਕੀਲਾਂ ਦੀਆਂ ਗੱਲਾਂ ਸੁਣੋ, ਤੇ ਇਹਨਾਂ ਦੀ ਅਸ਼ਰਾਫੀਏ ਦੀਆਂ ਗੱਲਾਂ ਸੁਣੋ, ਤੇ ਇਹਨਾਂ ਦੀਆਂ ਬਾਤਾਂ ਸੁਣੋ। ਬਸ ਮੈਂ ਕੀ ਗੱਲ ਕਰਾਂ ਤੁਹਾਡੇ ਨਾਲ, ਬਸ ਕੋਈ ਮਾੜਾ ਵੀ ਨਾ ਹੋਵੇ ਤੇ ਕੋਈ ਤਗੜਾ ਵੀ ਨਾ ਹੋਵੇ। ਸ਼ਾਲਾ ਕਿਸੇ ਤਗੜੇ ਦੇ ਨਾਲ ਕਿਸੇ ਮਾੜੇ ਦਾ ਵਾਹ ਨਾ ਪਵੇ, ਜਦੋਂ ਪੈਂਦਾ ਤਾਂ ਫਿਰ ਇਹੋ ਜਿਹਾ ਹੀ ਕੰਮ ਹੁੰਦਾ। ਬਹਰਹਾਲ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਖਬਰ ਹੈ ਕਿ ਅਸਦ ਕੈਸਰ ਸਾਹਿਬ ਨੇ ਐਲਾਨ ਕੀਤਾ ਕਿ ਅਗਰ ਇਮਰਾਨ ਖਾਨ ਦਾ ਮੁਕੱਦਮਾ ਫੌਜੀ ਅਦਾਲਤ 'ਚ ਗਿਆ ਤਾਂ ਸਾਨੂੰ ਆਲਮੀ ਅਦਾਲਤ ਇਨਸਾਫ 'ਚ ਜਾਣਾ ਚਾਹੀਦਾ। ਇਹ ਵੇਖੋ, ਇਹਦੇ 'ਤੇ ਕਾਫੀ ਸਾਰੇ ਤੁਸੀਂ ਵੀ ਸਵਾਲ ਪੁੱਛਦੇ ਹੋ ਕਿ ਆਲਮੀ ਅਦਾਲਤ ਇਨਸਾਫ 'ਤੇ ਅਸੀਂ ਕਿਉਂ ਨਹੀਂ ਜਾਂਦੇ। ਇਹ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਦਿਆਂ ਜਿਹੜੀ ਵਕੀਲਾਂ ਨਾਲ ਮੇਰੀ ਗੱਲ ਹੋਈ ਹੈ। ਆਲਮੀ ਅਦਾਲਤ ਇਨਸਾਫ ਦੇ ਵਿੱਚ 2 ਰਿਆਸਤਾਂ ਇੱਕ ਦੂਜੇ ਦੇ ਖਿਲਾਫ ਜਾ ਸਕਦੀਆਂ ਨੇ, ਇੰਡੀਵਿਜੂਅਲ ਨਹੀਂ ਜਾ ਸਕਦਾ। ਜਿੰਨੀ ਮੈਂ ਵਕੀਲ ਨਹੀਂ ਹੈਗਾ, ਮੈਂ ਗਲਤ ਵੀ ਹੋ ਸਕਦਾ, ਮੈਨੂੰ ਕਰੈਕਟ ਕਰ ਦਿਓ ਅਗਰ ਤੁਹਾਡੇ 'ਚੋਂ ਵੀ ਬੜੇ ਪੜ੍ਹੇ ਲਿਖੇ ਲੋਕ ਇਸ ਵੀਲੌਗ ਨੂੰ ਵੇਖਦੇ ਨੇ। ਵੈਸੇ ਤਾਂ ਲੋਕ ਇਹੀ ਸਮਝਦੇ ਨੇ ਕਿ ਪੰਜਾਬੀ ਵੀਲੌਗ ਪਿੰਡਾਂ ਵਾਲੇ ਹੀ ਵੇਖਦੇ ਨੇ, ਪਰ ਤੁਸੀਂ ਇਹਦੇ ਅਗਰ ਕਮੈਂਟ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਬੜੇ ਪੜ੍ਹੇ ਲਿਖੇ ਲੋਕ ਵੀ ਇਹਨੂੰ ਵੇਖਦੇ ਨੇ। ਤੇ ਜਿਹੜੇ ਜਿਸ ਤਰ੍ਹਾਂ ਇਜ਼ਰਾਈਲ ਦੇ ਖਿਲਾਫ ਜਨੂਬੀ ਅਫਰੀਕਾ ਦੀ ਰਿਆਸਤ ਗਈ ਹੈ, ਕੋਈ ਸ਼ਹਿਰੀ ਨਹੀਂ ਜਾ ਸਕਿਆ, ਰਿਆਸਤ ਜਾ ਸਕਦੀ। ਮਸਲੇ ਇਮਰਾਨ ਖਾਨ ਨਾਲ ਜੋ ਕੁਝ ਹੋ ਰਿਹਾ ਜਾਂ ਪਾਕਿਸਤਾਨ 'ਚ ਜੋ ਕੁਝ ਹੋ ਰਿਹਾ, ਕੋਈ ਮੁਲਕ ਜਾ ਸਕਦਾ, ਕੋਈ ਰਿਆਸਤ ਜਾ ਸਕਦੀ ਹੈ ਦੂਜੀ ਰਿਆਸਤ ਦੇ ਖਿਲਾਫ ਕਿ ਇਹ ਕੰਮ ਇਹ ਭੈੜਾ ਕਰਨ ਡਏ ਨੇ, ਇੰਡੀਵਿਜੂਅਲ ਨਹੀਂ ਜਾ ਸਕਦਾ। ਇਹ ਜਿਹੜੀ ਵਕੀਲਾਂ ਦੇ ਨਾਲ ਮੈਂ ਗੱਲਬਾਤ ਕੀਤੀ ਉੱਥੋਂ ਮੈਨੂੰ ਪਤਾ ਲੱਗਾ। ਹੁਣ ਮੈਨੂੰ ਨਹੀਂ ਪਤਾ ਅਸਦ ਕੈਸਰ ਸਾਹਿਬ ਦਾ ਇਹਦੇ ਵਿੱਚ ਕੀ ਬੈਕਗਰਾਊਂਡ ਹੈ ਉਹਨਾਂ ਦੇ ਦਿਮਾਗ ਦੇ ਵਿੱਚ, ਲੇਕਿਨ ਬਹਰਹਾਲ ਇਹ ਇੱਕ ਗੱਲ ਤੁਹਾਡੇ ਨਾਲ ਅਸੀਂ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਰੱਖਣੀ ਹੈ। ਅੱਛਾ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਜ਼ਾਹਿਦ ਸਹਾਫੀ ਨੇ, ਜ਼ਾਹਿਦ ਹੁਸੈਨ ਬੜੇ ਤਗੜੇ ਮੰਨੇ ਪਰਮੰਨੇ ਸਹਾਫੀ ਨੇ ਪਾਕਿਸਤਾਨ ਦੇ, ਔਰ ਬਜ਼ੁਰਗ ਸਹਾਫੀ ਨੇ, ਬੜੇ ਇੱਜ਼ਤ ਵਾਲੇ ਸਹਾਫੀ ਨੇ। ਮਤਲਬ ਮੈਂ ਇਸ ਤੋਂ ਕਹਾਂਗਾ ਕਿ ਇਹ ਉਹ ਸਹਾਫੀ ਨੇ ਕਿ ਜਿਨ੍ਹਾਂ ਨੂੰ ਲੋਕੀ ਲਿਫਾਫਾ ਵੀ ਨਹੀਂ ਆਖ ਸਕਦੇ, ਕਿਉਂਕਿ ਇਹਨਾਂ ਚੰਗੀ ਸਹਾਫਤ ਕੀਤੀ ਹੈ। ਉਹਨਾਂ ਨੇ ਇੱਕ ਦਾਸਤਾਨ ਸੁਣਾਈ ਹੈ। ਉਹਨਾਂ ਨੇ ਕਿਹਾ ਕਿ ਜੀ ਮੇਰੀ ਮੁਲਾਕਾਤ ਹੋਈ ਸੀ ਜਨਰਲ ਬਾਜਵਾ ਦੇ ਨਾਲ 2021 ਦੇ ਵਿੱਚ, ਤੇ ਮੈਂ ਜਨਰਲ ਬਾਜਵਾ ਦੇ ਕੋਲੋਂ ਪੁੱਛਿਆ ਕਿ ਬਈ ਇਹ ਕੀ ਕਰਨ ਡਏ ਹੋ, ਤੇ ਉਹਨਾਂ ਆਖਿਆ ਜੀ ਕਿ ਸ਼ਬਾਜ਼ ਸ਼ਰੀਫ ਸਾਹਿਬ ਤੂੰ ਬਸ ਲਿਆ ਰਹੇ ਹੁਣ ਤੇ ਇਮਰਾਨ ਖਾਨ ਨੂੰ ਫਾਰਗ ਕਰ ਰਹੇ, ਇਹੋ ਜਿਹੀ ਗੱਲ ਉਹਨਾਂ ਕੀਤੀ। ਤੇ ਉਹਨਾਂ ਪੁੱਛਿਆ ਕਿ ਸ਼ਬਾਜ਼ ਸ਼ਰੀਫ ਦੇ ਤੇ ਪੁੱਤਰਾਂ ਨੇ ਮਨੀ ਲਾਂਡਰਿੰਗ ਕੀਤੀ, ਉਹਦਾ ਕੀ ਬਣਿਆ ਜੀ, ਕੀ ਗੱਲ ਕੀਤੀ ਉਹਨਾਂ 'ਤੇ ਕੇਸ ਬਣਿਆ। ਉਹਨਾਂ ਕਿਹਾ ਹਾਂ ਮੈਂ ਉਹਦੇ ਕੋਲ ਪੁੱਛਿਆ, ਤੇ ਉਹਨੇ ਆਖਿਆ ਵੀ ਬੱਚਿਆਂ ਕੋਲੋਂ ਗਲਤੀ ਹੋ ਗਈ। ਵਾਹ 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 ਵਾਹ, ਬੱਲੇ ਬਈ ਸ਼ੇਰ ਬੱਗੇ ਹੋ, ਵਾਹ ਬਾਜਵਾ ਸਾਹਿਬ ਵਾਹ, ਅਖੀਰ ਕਰ ਗਏ ਹੋ, ਤੇ ਸ਼ਬਾਜ਼ ਸ਼ਰੀਫ ਸਾਹਿਬ ਤੁਸੀਂ ਵੀ ਅਖੀਰ ਕਰ ਗਏ ਹੋ। ਅਸੀਂ ਤਾਂ ਅੱਜ ਤੱਕ ਇਹੀ ਸੁਣਿਆ ਸੀ ਵੀ ਨਿਆਣਿਆਂ ਕੋਲ ਗਲਤੀ ਇਹ ਹੁੰਦੀ ਕੋਈ ਗਲਾਸ ਭੰਨ ਛੜਿਆ, ਕਿਸੇ ਦੇ ਸਾਈਕਲ 'ਚੋਂ ਟਾਇਰ ਦੇ ਵਿੱਚੋਂ ਹਵਾ ਕੱਢ ਛੜੀ, ਕਿਸੇ ਦਾ ਖੋਤਾ ਖੋਲ ਛੜਿਆ, ਚਲੋ ਜਾ ਕੇ ਆਖਿਆ ਜੀ ਬੱਚੇ ਕੋਲੋਂ ਗਲਤੀ ਹੋ ਗਈ ਹੈ, ਕਿਸੇ ਦੀ ਮੇਰਾ ਮਤਲਬ ਸਿਆਹੀ ਦੀ ਦੁਆਤ ਡੋਲ ਛੜੀ, ਕਿਸੇ ਦਾ ਹੋਰ ਕੋਈ ਇਹੋ ਜਿਹਾ ਕੰਮ ਕਰ ਛੜਿਆ ਵੀ ਚਲੋ ਜੀ ਨਿਆਣੇ ਕੋਲੋਂ ਗਲਤੀ ਹੋ ਗਈ ਹੈ, 2 ਦੇ ਕੰਨਾਂ 'ਤੇ ਦਿਓ ਤੇ ਬਸ ਛੱਡੋ ਤੇ ਗਾਂ ਤੁਰੋ। ਇਹੋ ਜਿਹੇ ਕੰਮ ਤੇ ਅਸੀਂ ਸੁਣਦੇ ਰਹੇ। ਇਹ ਚੰਗੀਆਂ ਨਿਆਣੇ ਨੇ ਬਈ ਜਿਹੜੇ ਅਰਬਾਂ ਰੁਪਈਆ ਲੁੱਟ ਕੇ ਲੈ ਗਏ ਨੇ ਪਾਕਿਸਤਾਨ ਦੇ ਵਿੱਚੋਂ। ਓਪਨ ਐਂਡ ਸ਼ਟ ਕੇਸ, ਜਿਨ੍ਹਾਂ ਨੇ ਮਨੀ ਲਾਂਡਰਿੰਗ ਕੀਤੀ ਉਹ ਵੀ ਫੜੇ ਗਏ, ਕੈਸ਼ ਬॉयਜ਼ ਵੀ ਫੜੇ ਗਏ, ਜਿੱਥੋਂ ਪੈਸਾ ਚੋਰੀ ਕਰਕੇ ਬਾਹਰ ਪੰਡਾਂ ਦੀਆਂ ਪੰਡਾਂ ਘੱਲਦੇ ਸਨ ਉਹ ਸਾਰਾ ਕੁਝ ਫੜਿਆ ਗਿਆ। ਤੇ ਉਹਨਾਂ ਬਾਜਵਾ ਸਾਹਿਬ ਨੂੰ ਆਖਿਆ ਕਿ ਜੀ ਇਹ ਬੱਚੇ ਦੇ ਕੋਲੋਂ ਗਲਤੀ ਹੋ ਗਈ, ਤੇ ਬਾਜਵਾ ਸਾਹਿਬ ਨੇ ਕਿਹਾ ਫੇਰ ਕੀ ਹੋਇਆ, ਬੱਚੇ ਕੋਲੋਂ ਗਲਤੀ ਹੋ ਗਈ, ਬੱਚੇ ਦੇ ਪਿਓ ਦਾ ਵੀ ਮੈਂ ਪਿਓ ਹੈ ਤੇ ਮੈਂ ਮਾफ़ ਕਰ ਦਿੰਦਾ। ਮਤਲਬ ਮੇਰਾ ਹੀ ਸਾਰਾ ਮਾਲ ਹੈ ਪਾਕਿਸਤਾਨ ਦਾ, ਇਹ ਜਿੰਨਾ ਲੁੱਟਿਆ ਮਾਲ ਮੇਰਾ ਹੀ ਸੀ, ਮੇਰੇ ਘਰ ਦਾ ਮਾਲ ਸੀ, ਮੈਂ ਮਾफ़ ਕਰ ਦਿੰਦਾ। ਇਹ ਸਮਝ ਤੋਂ ਬਾਹਰ ਹੈ ਕਿ ਬਾਜਵਾ ਸਾਹਿਬ ਨੂੰ ਕਿੰਨੇ ਅਥਾਰਟੀ ਦਿੱਤੀ ਕਿ ਉਹ ਮਾफ़ੀ ਦੇ ਦੇਣ। ਉਹਨਾਂ ਜਨਾਬ ਮਾफ़ੀ ਦੇ ਦਿੱਤੀ। ਇਹ ਹੁਣ ਕੋਈ ਹੋਰ ਨਹੀਂ ਕਹਿਣ ਡਿਆ, ਇਹ ਸਹਾਫੀ ਕਹਿਣ ਡਏ ਨੇ। ਔਰ ਕਿਹੜੇ ਸਹਾਫੀ ਕਹਿਣ ਡਏ ਨੇ ਜਨਾਬ, ਇਹ ਮੈਂ ਤੁਹਾਨੂੰ ਦੱਸਿਆ ਕਿ ਜ਼ਾਹਿਦ ਹੁਸੈਨ ਸਾਹਿਬ ਜਿਹੜੇ ਬੜੇ ਮੰਨੇ ਪਰਮੰਨੇ ਸਹਾਫੀ ਨੇ, ਬੜੇ ਬਾਇਜ਼ਤ ਸਹਾਫੀ ਨੇ, ਉਹਨਾਂ ਨੇ ਖਬਰ ਦਿੱਤੀ ਹੈ, ਔਰ ਬੜੇ ਸੀਨੀਅਰ ਸਹਾਫੀ ਨੇ, ਐਡੀਟਰ ਰਹੇ ਹੋਏ ਨੇ। ਅੱਛਾ ਜੀ, 10 ਰੁਪਈਏ ਤੋਂ ਲੈ ਕੇ ਤੇ 5000 ਤੱਕ ਸਾਰੇ ਕਰੰਸੀ ਨੋਟ ਹੁਣ ਤਬਦੀਲ ਹੋਣੇ। ਲਓ ਜੀ, ਬਾਬਾ ਜੀ ਦੇ ਕੱਪੜੇ ਅਸੀਂ ਨਵੇਂ ਪਾਉਣੇ ਨੇ, ਫਿਰ ਨੋਟ ਨਵੇਂ ਕਰਨੇ। ਇਹਦੇ 'ਚ ਵੀ ਕੋਈ 2 ਨੰਬਰੀ ਹੋਣੀ ਹੈ ਹਕੂਮਤ ਦੀ। ਉਹਦੀ ਵਜ੍ਹਾ ਹੈ ਵੀ ਜਿਹਨਾਂ ਲੁੱਟ ਲੱਟ ਕੇ ਪੈਸੇ ਦੱਬੇ ਨੇ ਉਹ ਜਾਂ ਤਾਂ ਬਾਹਰ ਲੈ ਗਏ ਨੇ ਮੁਲਕ ਤੋਂ ਵੈਸੇ ਹੀ, ਤੇ ਜੇ ਪਾਕਿਸਤਾਨ 'ਚ ਵੀ ਨੇ ਤਾਂ ਉਹਨਾਂ ਡਾਲਰਾਂ 'ਚ ਰੱਖੇ ਨੇ ਜਾਂ ਸੋਨੇ 'ਚ ਰੱਖੇ ਨੇ ਉਹ ਪੈਸੇ। ਉਹਨਾਂ ਨੇ ਕਿਉਂ ਪਾਕਿਸਤਾਨੀ ਰੁਪਈਆਂ 'ਚ ਰੱਖਣੇ ਨੇ? ਉਹ ਪਾਗਲ ਨੇ। ਰੁਪਈਆ ਤਾਂ ਰੋਜ਼ ਥੱਲੇ ਡਿੱਗਣ ਡਿਆ। ਇਹ ਹੁਣ ਇੱਕ ਨਵੀਂ ਸਟੰਟ ਕਰਨਗੇ। ਫਿਰ ਜਿਹੜੇ ਗਰੀਬ ਜਿਨ੍ਹਾਂ ਨੇ ਕਿਤੇ ਪੇਟੀਆਂ ਪੂਟੀਆਂ ਦੇ ਵਿੱਚ ਕਿਤੇ ਕੋਈ ਲੁਕਾ ਲੁਕੂ ਕੇ ਛੰਨਿਆਂ 'ਚ ਪੈਸੇ ਰੱਖੇ ਨੇ, ਉਹਨਾਂ ਦੀ ਤਬਾਹੀ ਫੇਰਨਗੇ, ਉਹਨਾਂ ਨੂੰ ਲੱਭਣਗੇ ਨਹੀਂ।
ਔਰ ਨਾ ਉਹ ਵਟਾ ਸਕਣਗੇ ਟਾਈਮ 'ਤੇ। ਮਾੜੇ ਬੰਦਿਆਂ ਦੀ ਫਿਰ ਸ਼ਾਮਤ ਲਿਆਉਣਗੇ, ਕਿਉਂਕਿ ਤਕੜਾ ਜਿਹੜਾ ਉਹਨੇ ਤਾਂ ਪਹਿਲਾਂ ਹੀ ਆਪਣਾ ਇੰਤਜ਼ਾਮ ਜਿਹੜਾ ਉਹ ਕੀਤਾ ਹੋਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਈਰਾਨ ਦੇ ਸ਼ਹਿਰ ਯਜ਼ਦ ਦੇ ਵਿੱਚ ਜਿਹੜਾ ਨਾ ਜੀ ਉਹ ਜ਼ਾਇਰੀਨ ਦੀ ਬੱਸ ਨੂੰ ਹਾਦਸਾ ਆਇਆ। 35 ਪਾਕਿਸਤਾਨੀ ਸ਼ਹਿਰੀ ਜਿਹੜੇ ਨੇ ਉਹ ਇਹਦੇ ਜਾਨ ਦੀ ਬਾਜ਼ੀ ਹਾਰ ਗਏ ਨੇ ਅਤੇ 15 ਜ਼ਖਮੀ ਹੋਏ ਨੇ। 100 ਜ਼ਾਇਰੀਨ ਦਾ ਕਾਫਲਾ 2 ਬੱਸਾਂ ਦੇ ਉੱਤੇ ਜਾ ਰਿਹਾ ਸੀ। ਪਤਾ ਇਹ ਲੱਗਾ ਹੈ ਵੀ ਬ੍ਰੇਕ ਨਹੀਂ ਫੇਲ ਹੋਈ। ਸਾਡਾ ਜਿਹੜਾ ਚੌਧਰੀ ਡਰਾਈਵਰ ਸੀ ਉਹ ਸੁੱਤਾ ਸੀ, ਉਹਨੇ ਸੁੱਤੇ ਨਹੀਂ ਜਨਾਬ ਉੱਥੇ ਜਿਹੜੇ 35 ਬੰਦੇ ਜਿਹੜੇ ਨੇ ਉਹ ਫੱਟਰ ਕਰ ਦਿੱਤੇ ਨੇ, ਮੀਨ ਫਾਰਗ ਕਰ ਦਿੱਤੇ ਨੇ ਮਾਜ਼ਰਤ ਦੇ ਨਾਲ। ਇਹ ਸਿੰਧ ਦੇ ਦਿਹਾਤ ਦੇ ਜ਼ਾਇਰੀਨ ਸਨ ਵਿਚਾਰੇ, ਅਤੇ ਇਹ ਇਹਨਾਂ ਦੇ ਨਾਲ ਜਿਹੜੀ ਹੈ ਜ਼ਿਆਦਤੀ ਕੀਤੀ ਗਈ ਹੈ ਉੱਥੇ। ਔਰ ਸਾਡੇ ਕੋਈ ਇਹਤਿਆਤ ਤਾਂ ਹੈ ਨਹੀਂ, ਕੋਈ ਕਾਨੂੰਨ ਤਾਂ ਹੈ ਨਹੀਂ। ਕਦੀ ਨਤਾਸ਼ਾ ਜਿਹੜੀ ਉਹ 5 ਬੰਦੇ ਕੁਚਲ ਦਿੰਦੀ ਹੈ, ਅਤੇ ਕਦੀ ਇਹ ਡਰਾਈਵਰ ਸਾਹਿਬ ਜਿਹੜੇ ਨੇ ਇਹ ਸੁੱਤੇ ਹੀ ਜੇ ਬਚ ਗਿਆ ਹੋਇਆ ਤਾਂ ਇਹਨੇ ਵੀ ਪਾਗਲਪਨ ਦਾ ਸਰਟੀਫਿਕੇਟ ਹੀ ਜਮ੍ਹਾਂ ਕਰਵਾਉਣਾ, ਹੋਰ ਇਹਨੇ ਕੀ ਕਰਨਾ। ਅੱਛਾ ਜੀ, ਇਬਰਾਹੀਮ ਰਈਸੀ ਸਾਬਕ ਸਦਰ ਈਰਾਨ ਜਿਹੜੇ ਨੇ ਉਹਨਾਂ ਦਾ ਤਿਆਰਾ ਤੁਹਾਨੂੰ ਪਤਾ ਹੈ ਹੈਲੀਕਾਪਟਰ ਡਿੱਗ ਕੇ ਤਬਾਹ ਹੋਇਆ ਸੀ। ਉਹਦੀ ਹੁਣ ਇਨਵੈਸਟੀਗੇਸ਼ਨ ਦੀ ਰਿਪੋਰਟ ਸਾਹਮਣੇ ਆ ਗਈ ਹੈ, ਈਰਾਨ ਨੇ ਹਤਮੀ ਤੌਰ 'ਤੇ ਜਾਰੀ ਕਰ ਦਿੱਤੀ ਹੈ। ਉਹਦੇ 'ਚ ਉਹਨਾਂ ਐਸੀ ਕੋਈ ਗੱਲ ਨਹੀਂ ਕੀਤੀ ਵੀ ਕਿਸੇ ਨੇ ਉਹ ਜਹਾਜ਼ ਸੁੱਟਿਆ, ਉਹਨਾਂ ਕਿਹਾ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਡਿੱਗਿਆ। ਇਹ ਮੈਨੂੰ ਤਾਂ ਲੱਗਦਾ ਵੀ ਈਰਾਨ ਜਿਹੜਾ ਆਪਣੀ ਜਾਨ ਹੀ ਬਚਾਉਣ ਡਿਆ ਜਿੰਦੇ, ਮੇਰਾ ਤਜੀਆ ਹੀ ਹੈ ਜ਼ਾਹਿਰ ਹੈ। ਸੁੱਟਿਆ ਤਾਂ ਕਿਸੇ ਨੇ ਹੋਣਾ ਹੈ, ਪਰ ਹੁਣ ਉਹ ਆਪਣੀ ਬਿਜ਼ਤੀ ਬਚਾਉਣ ਵਾਸਤੇ ਬਸ ਆਉਂਦੇ ਨੇ ਵੀ ਇਹ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਡਿੱਗਿਆ, ਹੋਰ ਕੋਈ ਖਾਸ ਐਸੀ ਕੋਈ ਗੱਲ ਹੈ ਨਹੀਂ ਸੀ। ਅੱਛਾ ਜੀ, ਹਿੰਦੁਸਤਾਨ ਦੇ ਵਿੱਚ 2 ਬੱਚੀਆਂ ਦੀ ਇੱਜ਼ਤ ਲੁੱਟੀ ਗਈ, ਕਮਸਨ ਬੱਚੀਆਂ ਦੀ, ਔਰ ਇਹ ਮੁੰਬਈ ਦੇ ਇਲਾਕੇ ਬਦਲਾਪੁਰ ਦੇ ਵਿੱਚ ਉਸ ਤੋਂ ਬਾਅਦ ਲੋਕੀ ਸਰਾਪਾ ਐਹਤਜਾਜ ਨੇ। ਖਾਕਰੋਬ ਉੱਥੇ ਕੋਈ ਹੈ ਸੀ ਜਿਹਦਾ ਨਾਂ ਦੱਸਿਆ ਜਾ ਰਿਹਾ ਮੁਬੈਨਾ ਤੌਰ 'ਤੇ ਅਕਸ਼ੇ ਸ਼ਿੰਦੇ। ਸ਼ੁਕਰ ਰੱਬ ਦਾ ਇਹ ਕਰੋ ਵੀ ਕੋਈ ਕ੍ਰਿਸਚੀਅਨ ਨਹੀਂ ਸੀ ਹੈਗਾ, ਕੋਈ ਮੁਸਲਮਾਨ ਨਹੀਂ ਸੀ ਹੈਗਾ, ਮਾਈਨੋਰਿਟੀ 'ਚ ਹੁੰਦਾ ਅਤੇ ਉਹਨਾਂ ਜਨਾਬ ਮਾਈਨੋਰਿਟੀ ਲੂਹ ਕੇ ਰੱਖ ਦੇਣੀ ਸੀ ਪੂਰੇ ਹਿੰਦੁਸਤਾਨ ਦੀ। ਇਹ ਅਕਸ਼ੇ ਸ਼ਿੰਦੇ ਸਾਹਿਬ ਕਿਉਂਕਿ ਉੱਥੋਂ ਮੈਜੋਰਿਟੀ 'ਚੋਂ ਨੇ। ਮੈਂ ਸ਼ੁਕਰ ਵਾਲੀ ਗੱਲ ਤਾਂ ਨਹੀਂ ਕਿ ਇਹਨੇ ਐਡਾ ਘਟੀਆ ਕੰਮ ਕੀਤਾ, ਮੈਂ ਤਾਂ ਆਨਾ ਵੀ ਇਹ ਘਟੀਆ ਕੰਮ ਕਰਨ ਵਾਲਾ ਅਗਰ ਕੋਈ ਕ੍ਰਿਸਚੀਅਨ ਜਾਂ ਮੁਸਲਮਾਨ ਹੁੰਦਾ ਤਾਂ ਤਬਾਹੀ ਮੱਚ ਜਾਣੀ ਸੀ, ਨਵਾਂ ਕੰਮ ਸ਼ੁਰੂ ਹੋ ਜਾਣਾ ਸੀ। ਬਹਰਹਾਲ ਜੀ ਹੁਣ ਉੱਥੇ ਇਹਨਾਂ ਦੇ ਖਿਲਾਫ ਇਹਤਜਾਜ ਹੋ ਰਿਹਾ, ਪੁਲਿਸ ਔਰ ਮਜ਼ਾਰੀਨ ਦੇ ਦਰਮਿਆਨ ਤਸਾਦਮ ਹੋਇਆ। 24 ਅਗਸਤ ਨੂੰ ਉਹਨਾਂ ਨੇ ਮਹਾਰਾਸ਼ਟਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਲੋਕਾਂ ਨੇ, ਔਰ 13 ਅਗਸਤ ਨੂੰ ਇਹ ਵਾਕਿਆ ਹੋਇਆ ਸੀ, ਔਰ ਹੁਣ 24 ਅਗਸਤ ਨੂੰ ਉਹਦੇ ਉੱਤੇ ਕਾਫੀ ਜ਼ਿਆਦਾ ਸੰਜੀਦਗੀ ਦੇ ਨਾਲ ਲੋਕਾਂ ਨੇ ਜਿਹੜਾ ਉਹ ਇਹਤਜਾਜ ਸ਼ੁਰੂ ਕੀਤਾ ਹੋਇਆ। ਅੱਛਾ ਜੀ, ਇਸ ਸਾਲ ਸਾਡੀ ਹਕੂਮਤ ਨੇ ਨਵਾਂ ਪ੍ਰੋਗਰਾਮ ਬਣਾਇਆ ਤੁਹਾਡੇ ਵਾਸਤੇ, ਤੁਹਾਡੇ ਲਈ ਨਵਾਂ ਸ਼ਿਕੰਜਾ ਤਿਆਰ ਕਰ ਦਿੱਤਾ, ਔਰ ਉਹ ਹੈ ਕਿ 8500 ਅਰਬ ਰੁਪਇਆ, ਜੀ ਹਾਂ 8500 ਅਰਬ ਰੁਪਇਆ ਜਿਹੜਾ ਜੀ ਉਹ ਕਰਜ਼ਾ ਲੈਣਾ ਸੀ ਇਸ ਸਾਲ ਦੇ ਵਿੱਚ। ਤੁਸੀਂ ਵੇਖਦੇ ਜਾਓ ਤੁਹਾਡੇ ਨਾਲ ਬਣਦਾ ਕੀ ਹੈ ਆਵਾਮ ਦੇ ਨਾਲ। ਇਹ ਤੁਹਾਡੇ ਜੇ ਬਿਜਲੀ ਦੇ ਬਿੱਲ ਜਿਹੜੇ ਨੇ ਨਾ ਇਸ ਤੋਂ ਵੀ 4 ਗੁਣਾ ਅਸੀਂ ਉੱਤੇ ਨਾ ਕੀਤੇ ਤਾਂ ਦੱਸਿਓ। 8500 ਅਰਬ ਨਵਾਂ ਕਰਜ਼ਾ ਅਸੀਂ ਲੈਣ ਡਏ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਬਣਿਆ ਕੀ ਹੈ। ਅੱਛਾ ਜੀ, ਸ਼ੇਖ ਹਸੀਨਾ ਸਾਹਿਬਾ ਜਿਹੜੀਆਂ ਉਹਨਾਂ 'ਤੇ 15 ਦੇ ਕਰੀਬ ਮੁਕੱਦਮੇ ਦਰਜ ਹੋ ਗਏ ਨੇ ਬੰਗਲਾਦੇਸ਼ ਦੇ ਵਿੱਚ। ਉਹਨਾਂ ਜਿਹੜੇ ਕਤਲ ਕਰਵਾਏ ਨੇ ਲੋਕ, ਕਤਲੋ ਗਾਰਤ ਕਰਵਾਈ ਹੈ, ਉਹਦੇ ਉੱਤੇ ਕੋਈ 15 ਦੇ ਕਰੀਬ ਪਰਚੇ ਦਰਜ ਕੀਤੇ ਗਏ ਨੇ। ਹੁਣ ਵੇਖਦੇ ਹਾਂ ਉਹਨਾਂ ਨੂੰ ਕਦੋਂ ਫੜਿਆ ਜਾਂਦਾ ਔਰ ਉਹਨਾਂ ਦੇ ਨਾਲ ਕੀ ਕੀਤਾ ਜਾਂਦਾ। ਪਰ ਸ਼ੇਖ ਹਸੀਨਾ ਜਿਹੜੀ ਹੈ ਉਹ ਇਸ ਵੇਲੇ ਤਾਂ ਹਿੰਦੁਸਤਾਨ 'ਚ ਹੀ ਹੈ ਤੁਹਾਨੂੰ ਪਤਾ, ਔਰ ਉਹਨੇ ਉੱਥੇ ਇੱਕ ਯੂਨਿਟ ਬਣਾਇਆ ਸੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ। ਉਹ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ 1971 ਦੇ ਵਿੱਚ ਉਹਦੇ ਬਾਪ ਦਾ ਸਾਥ ਨਹੀਂ ਸੀ ਦਿੱਤਾ ਬਲਕਿ ਪਾਕਿਸਤਾਨ ਦੀ ਫੌਜ ਦਾ ਸਾਥ ਦਿੱਤਾ ਸੀ, ਉਹਨਾਂ ਲੋਕਾਂ ਨੂੰ 100 ਤੋਂ ਬਹੁਤੇ ਲੋਕਾਂ ਨੂੰ ਉਸ ਟ੍ਰਿਬਿਊਨਲ ਦੇ ਵਿੱਚ ਖੜ੍ਹ ਕੇ ਅਤੇ ਉਹਨੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਕਾਇਮ ਕੀਤਾ ਸੀ। ਉਹਦੇ 'ਚ ਉਹਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸਨ। ਹੁਣ ਉਹ ਟ੍ਰਿਬਿਊਨਲ ਜਿਹੜਾ ਉਹ ਇਹਦੀ ਬੀਬੀ ਜਿਹੜੀ ਸ਼ੇਖ ਹਸੀਨਾ ਇਹਦੀ ਹੁਣ ਇਨਵੈਸਟੀਗੇਸ਼ਨ ਕਰ ਰਿਹਾ ਉਹ ਟ੍ਰਿਬਿਊਨਲ, ਔਰ ਉਹ ਟ੍ਰਿਬਿਊਨਲ ਆਖਣ ਡਿਆ ਵੀ ਜਨਾਬ ਇਹਨੂੰ ਵੀ ਹੁਣ ਸਜ਼ਾ ਦੇਣੀ ਹੈ। ਜ਼ਾਹਿਰ ਹੈ ਇਸ ਵੇਲੇ ਹਕੂਮਤ ਨੇ ਬੰਗਲਾਦੇਸ਼ ਦੀ ਨੇ ਇਹ ਫੈਸਲਾ ਕੀਤਾ ਕਿ ਫਿਲਹਾਲ ਅਸੀਂ ਇਲੈਕਸ਼ਨ ਨਹੀਂ ਕਰਵਾਉਣੇ। ਪਹਿਲਾਂ ਸ਼ੇਖ ਹਸੀਨਾ ਦੇ ਜਿਹੜੇ ਉੱਥੇ ਹੈ ਨੇ ਨਾ ਸਾਰੇ ਇਹਦੇ ਤਾਬੇਦਾਰ ਔਰ ਇਹਦੇ ਨਾਲ ਉਲਫਤ ਰੱਖਣ ਵਾਲੇ ਸਾਰੇ ਜਾਂ ਇਹਦੇ ਹੱਥ ਦੇ ਬੰਦੇ ਜਿਹੜੇ ਲੱਗੇ ਸਨ ਹਰ ਅਦਾਰੇ 'ਚ, ਉਹ ਫਾਰਗ ਕੀਤੇ ਜਾਣੇ ਨੇ ਪਹਿਲੇ। ਜਿਸ ਵੇਲੇ ਤਮਾਮ ਸਫਾਈ ਹੋ ਜਾਏਗੀ ਸਾਰੇ ਅਦਾਰਿਆਂ ਦੇ ਵਿੱਚੋਂ ਅਤੇ ਫਿਰ ਆਲਰੇਡੀ ਉਹਨਾਂ ਨੇ ਕੋਈ 450 ਬੰਦਾ ਜਿਹੜਾ ਤਹਿਸੀਲ ਲੈਵਲ ਦੇ ਉੱਤੇ ਉਹ ਬੰਗਲਾਦੇਸ਼ ਦੇ ਵਿੱਚ ਤਹਿਸੀਲ ਤਾਂ ਨਹੀਂ ਹੁੰਦੀ ਲੇਕਿਨ ਬਹਰਹਾਲ ਜਿਹੜਾ ਤਹਿਸੀਲ ਲੈਵਲ ਉੱਥੋਂ ਦਾ ਬਣਦਾ ਉੱਥੇ ਜਿਹੜੇ ਕੋਈ ਤਕਰੀਬਨ 450 ਦੇ ਕਰੀਬ ਬੰਦੇ ਇਹਦੇ ਸਨ ਉਹ ਫਾਰਿਗ ਕਰ ਦਿੱਤੇ ਨੇ, ਬਾਕੀ ਬੰਦਿਆਂ ਨੂੰ ਫਾਰਿਗ ਕਰ ਰਹੇ ਨੇ। ਉਹਨਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਇਹਦੀ ਸਾਰੀ ਰਜੀਮ ਫਾਰਿਗ ਕਰਨੀ ਹੈ, ਥੱਲੇ ਤੱਕ ਸਫਾਈ ਕਰਨੀ ਹੈ, ਫਿਰ ਜਿਹੜੇ ਨੇ ਜਨਾਬ ਵਾਲਾ ਇਲੈਕਸ਼ਨਸ ਦੇ ਵਿੱਚ ਅਸੀਂ ਜਿਹੜਾ ਉਹ ਜਾਣਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਆਖਰੀ ਤੁਹਾਡੇ ਸਾਹਮਣੇ ਦੱਸਣੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੀ ਇੱਕ ਅੰਬੈਸਡਰ ਨਾਲ ਮੁਲਾਕਾਤ ਹੋਈ ਹੈ, ਮੁਹੰਮਦ ਮਾਲਿਕ ਸਾਹਿਬ ਦੀ ਇਹ ਖਬਰ ਹੈ, ਔਰ ਉਸ ਅੰਬੈਸਡਰ ਨੇ ਨਵਾਜ਼ ਸ਼ਰੀਫ ਨੂੰ ਪੁੱਛਿਆ ਕਿ ਬਈ ਕੀ ਬਣ ਰਹੀਆਂ ਨੇ, ਤੁਹਾਡੇ ਨਾਲ ਕੀ ਬਣੇਗਾ, ਤੁਹਾਡੀ ਤਾਂ ਬਹੁਤ ਹੀ ਮਾੜੀ ਹਾਲਤ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰੋਗੇ। ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ 2-3 ਮਹੀਨੇ 'ਚ ਸਾਰੇ ਮਾਮਲਾਤ ਹੀ ਕੰਟਰੋਲ 'ਚ ਆ ਜਾਣਗੇ। ਮਾਲਿਕ ਸਾਹਿਬ ਦਾ ਤਜਜ਼ੀਆ ਇਹ ਹੈ ਕਿ ਜੀ ਅਸਲ ਦੇ ਵਿੱਚ ਉਹ ਕਹਿਣਾ ਇਹ ਚਾਹ ਰਹੇ ਨੇ ਕਿ 2-3 ਮਹੀਨੇ ਦੇ ਵਿੱਚ ਇਮਰਾਨ ਖਾਨ ਨੂੰ ਸਜ਼ਾ ਹੋ ਜਾਏਗੀ, ਜਦੋਂ ਸਜ਼ਾ ਹੋ ਜਾਏਗੀ ਤਾਂ ਫਿਰ ਸਾਰੇ ਮਾਮਲਾਤ ਹੀ ਕੰਟਰੋਲ 'ਚ ਆ ਜਾਣਗੇ। ਇਹ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਜਿਹੜਾ ਜੀ ਸੋਲੂਸ਼ਨ ਹੈ। ਲਓ ਜੀ, ਮੈਨੂੰ ਦਿਓ ਹੁਣ ਇੱਥੋਂ ਇਜਾਜ਼ਤ ਤੇ ਰੱਬ ਰੱਖਾ।